ਆ ਸਰਵੇ ਤੁਸੀਂ ਵੀ ਪੜ੍ਹਿਆ ਹੋਏਗਾ, ਦੇਖਿਆ ਹੋਏਗਾ, ਇੱਕ ਪਾਸੇ ਤੇ ਗੁਰਬਤ ਜਿਹੜੀ ਹੈ ਵਧੀ ਜਾ ਰਹੀ ਹੈ ਤੇ ਦੂਜੇ ਪਾਸੇ ਸਾਡੇ ਜਿਹੜੇ ਹੁਕਮਰਾਨ ਨੇ ਉਹ ਉੜਨ ਖਟੋਲੇ, ਉਹ ਉੜਨ ਵਾਲੇ ਕਲੀਨ ਜਿਹੜੇ ਹੈ ਨੇ ਉਹ ਲਈ ਜਾ ਰਹੇ ਨੇ। ਦੇਖੋ ਰਿਜ਼ਵਾਨ ਸਾਹਿਬ, ਸਾਡੀ ਗੱਲ ਅਗਰ ਤੁਸੀਂ ਦੇਖੋ ਨਾ, ਤੇ ਸਾਡਾ ਜਿਹੜਾ ਪਾਕਿਸਤਾਨ ਦਾ ਹੁਕਮਰਾਨੀ ਦਾ ਨਿਜ਼ਾਮ ਹੈ ਉਹਦੇ ਵਿੱਚ ਆਮ ਆਦਮੀ ਦੇ ਜਿਹੜੇ ਮਸਾਇਲ ਨੇ ਨਾ, ਉਹ ਸਾਡੀ ਕਦੀ ਵੀ ਤਰਜੀਹਾਤ ਦਾ ਹਿੱਸਾ ਨਹੀਂ ਰਹੇ। ਔਰ ਇਹ ਮਸਲਾ ਕਿਸੇ ਪੰਜਾਬ ਹਕੂਮਤ ਦਾ ਨਹੀਂ ਗਾ, ਚਾਰੋਂ ਸੂਬਿਆਂ ਦੀ ਅਗਰ ਤੁਸੀਂ ਹਕੂਮਤਾਂ ਵੇਖ ਲਓ, ਫੈਡਰਲ ਗਵਰਨਮੈਂਟ ਵੇਖ ਲਵੋ, ਸਾਡਾ ਹੁਕਮਰਾਨੀ ਦਾ ਨਿਜ਼ਾਮ ਉਹਦੇ ਵਿੱਚ ਇੰਨੀ ਅਯਾਸ਼ੀ ਹੈ, ਇੰਨਾ ਸ਼ਾਹਾਨਾ ਅੰਦਾਜ਼ ਹੈ। ਉਹ ਭਾਵੇਂ ਸਿਆਸਤਦਾਨ ਕਰਨ, ਭਾਵੇਂ ਹਕੂਮਤੀ ਲੋਕ ਕਰਨ, ਭਾਵੇਂ ਅਪੋਜੀਸ਼ਨ ਕਰਨ, ਭਾਵੇਂ ਬਿਊਰੋਕ੍ਰੇਸੀ ਕਰੇ, ਭਾਵੇਂ ਕੋਈ ਔਰ ਤਬਕੇ ਕਰਨ, ਯਾਨੀ ਅਸੀਂ ਇਹਨੂੰ ਇੱਕ ਲੁੱਟਮਾਰ ਦਾ ਅੱਡਾ ਬਣਾ ਲਿਆ। ਤੁਸੀਂ ਅੰਦਾਜ਼ਾ ਲਾਓ ਨਾ ਕਿ ਇੱਕ ਐਸੀ ਕਮਜ਼ੋਰ ਬਿਮਾਰ ਮਈਸ਼ਤ ਜਿਹੜੀ ਇਸ ਵਕਤ ਵੈਂਟੀਲੇਟਰ ਤੇ ਪਈ ਹੈ, ਉਹਦੇ ਵਿੱਚ ਸਾਡੇ ਹੁਕਮਰਾਨਾਂ ਦਾ ਅੰਦਾਜ਼ ਦੇਖੋ ਕਿ ਤੁਸੀਂ ਜਹਾਜ਼ ਲੈ ਰਹੇ ਹੋ। ਔਰ ਜਿਸ ਤਰ੍ਹਾਂ ਤੁਸੀਂ ਆਪਣੇ ਤਾਰੁਫ ਚੁੱਕਿਆ ਕਿ ਪਹਿਲੇ ਸ਼ਹਬਾਜ਼ ਸ਼ਰੀਫ ਹੋਰਾਂ ਨੇ ਖੁਦ ਕਿਹਾ ਕਿ ਸਰਕਾਰੀ ਇਦਾਰੇ ਜਿਹੜੇ ਨੇ ਇਹ ਚਲਾਣਾ ਹੁਣ ਰਿਆਸਤ ਦਾ ਜ਼ਿੰਮੇਵਾਰੀ ਜਾਂ ਹੁਕੂਮਤ ਦੀ ਜ਼ਿੰਮੇਵਾਰੀ ਨਹੀਂ ਗੀ, ਇਹ ਨਿੱਜੀ ਸ਼ੋਬੇ ਦੇ ਵਿੱਚ ਦਿੱਤੀ ਜਾਣਗੀ। ਹੁਣ ਤੁਸੀਂ ਇੱਕ ਜਹਾਜ਼ ਖਰੀਦ ਰਹੇ ਹੋ ਪੰਜਾਬ 에ਅਰਲਾਈਨ ਦੇ ਨਾਂ ਦੇ ਉੱਤੇ ਬਕੌਲ ਤੁਹਾਡੇ, ਫਿਰ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਜਿਹੜੀ ਸੀਟਾਂ 17 ਸੀਟਾਂ ਦੇ ਉੱਤੇ ਬੇਸ ਬਣਾ ਕੇ ਬਣਾਇਆ ਗਿਆ ਹੈ, ਉਹ ਕਿਸ ਤਰ੍ਹਾਂ ਇੱਕ 에ਅਰਲਾਈਨ ਤਿਆਰਾ ਹੋ ਸਕਦਾ ਹੈ। ਯਾਨੀ ਆਪਣੇ ਜ਼ਾਤੀ ਇਸਤੇਮਾਲ ਵਾਸਤੇ ਤੁਸੀਂ ਇੱਕ ਤਿਆਰਾ ਲੈਂਦੇ ਹੋ। ਔਰ ਪੰਜਾਬ ਦੇ ਵਿੱਚ ਵੀ ਜਿਹੜੀ ਸਰਵੇ ਤੁਸੀਂ ਦੱਸੇ ਨੇ ਕਿ ਜਿਹੜੀ ਗੁਰਬਤ ਤੁਸੀਂ ਦੱਸ ਰਹੇ ਹੋ, ਔਰ ਕਿੰਨੇ ਬੱਚੇ ਸਾਡੇ ਸਕੂਲ ਤੋਂ ਬਾਹਰ ਨੇ, ਹਸਪਤਾਲਾਂ ਦੀ ਹਾਲਤ ਤੁਹਾਡੇ ਸਾਹਮਣੇ ਹੈਗੀ ਹੈ, ਇਹ ਸਾਰਾ ਕੁਝ ਜ਼ਾਹਿਰ ਕਰਦਾ ਹੈ ਕਿ ਸਾਡੇ ਹੁਕਮਰਾਨਾਂ ਦੀ ਤਰਜੀਹਾਤ ਆਮ ਆਦਮੀ ਦੇ ਮਸਾਇਲ ਤੋਂ ਬਿਲਕੁਲ ਮੁਖਤਲਿਫ ਨੇ। ਐਸੀ ਵਾਸਤੇ ਰਿਜ਼ਵਾਨ ਸਾਹਿਬ ਆਮ ਆਦਮੀ ਹਕੂਮਤ ਤੋਂ ਵੀ ਨਾਰਾਜ਼ ਰਹਿੰਦਾ ਹੈ, ਉਹ ਭਾਵੇਂ ਕੋਈ ਵੀ ਹਕੂਮਤ ਆਵੇ, ਔਰ ਰਿਆਸਤ ਦੇ ਨਾਲ ਵੀ ਜਿਹੜਾ ਉਹਦਾ ਮੁਕਦਮਾ ਹੈ ਨਾ, ਜਿਹਨੂੰ ਸੋਸ਼ਲ ਕੰਟਰੈਕਟ ਕਹਿੰਦੇ ਨੇ, ਉਹ ਵੀ ਬੜਾ ਕਮਜ਼ੋਰ ਹੁੰਦਾ ਹੈ। ਔਰ ਲੱਗਦਾ ਹੈਗਾ ਕਿ ਆਵਾਮ ਇੱਕ ਪਾਸੇ ਖਲੋਤੀ ਹੈ, ਹੁਕਮਰਾਨ ਤਬਕੇ ਇੱਕ ਪਾਸੇ ਖਲੋਤੇ ਨੇ। ਔਰ ਤੁਸੀਂ ਦੇਖੋ ਕਿ ਉਹਨਾਂ ਦੀ ਅਯਾਸ਼ੀ 'ਚ ਕੋਈ ਫਰਕ ਨਹੀਂ ਆ ਰਿਹਾ, ਉਹਨਾਂ ਦੀ ਲੁੱਟਮਾਰ 'ਚ ਕੋਈ ਫਰਕ ਨਹੀਂ ਆ ਰਿਹਾ, ਉਹਨਾਂ ਦੀ ਬੰਦਰਬਾਜ਼ 'ਚ ਕੁਝ ਫਰਕ ਨਹੀਂ ਆ ਰਿਹਾ। ਮੈਂ ਤੁਹਾਨੂੰ ਚੈਲੰਜ ਕਰਨਾ ਵਾ, ਇਸ ਵਕਤ ਪਾਕਿਸਤਾਨ ਦੇ ਬੇਸ਼ਤਰ ਸਿਆਸਤਦਾਨਾਂ ਨੇ ਜਿਸ ਤਰ੍ਹਾਂ ਦੁਬਈ 'ਚ ਜਾ ਕੇ ਮਨੀ ਲਾਂਡਰਿੰਗ ਕੀਤੀ ਹੈ ਔਰ ਦੁਬਈ 'ਚ ਪ੍ਰਾਪਰਟੀਆਂ ਬਣਾਈਆਂ ਨੇ, ਉਹਦਾ ਕੋਈ ਹਿਸਾਬ ਕਿਤਾਬ ਲੈਣ ਵਾਸਤੇ ਤਿਆਰ ਨਹੀਂਗਾ। ਤੁਹਾਡੀ ਬਿਊਰੋਕ੍ਰੇਸੀ ਜਿਸ ਤਰੀਕੇ ਨਾਲ ਚੀਜ਼ਾਂ ਲੈ ਰਹੀ ਹੈ, ਇਹ ਹੁਣ ਕੱਲ ਤੁਸੀਂ ਦੇਖਿਆ ਹੋਏਗਾ ਚਾਈਨਾ ਦੇ ਅੰਦਰ ਜਿਹੜਾ ਨਾ ਇੱਕ ਨਵਾਂ ਕਾਨੂੰਨ ਬਣਿਆ ਹੈ ਕਿ ਜਿਹੜੇ ਲੋਕ ਯਾਨੀ ਜਿਹੜੇ ਹਕੂਮਤ ਦੇ ਅੰਦਰ ਲੋਕ ਨੇ, ਸਰਕਾਰੀ ਅਹੁਦੇਦਾਰ ਨੇ, ਉਹਨਾਂ ਦੀ ਅਗਰ 20 ਬੱਚੇ ਔਰ ਚਾਈਨਾ ਤੋਂ ਬਾਹਰ ਕਿਸੇ ਮੁਲਕ 'ਚ ਰਹਿੰਦੇ ਨੇ, ਉਹਨਾਂ ਨੂੰ ਜ਼ਿਆਦਾ ਅਕਾਊਂਟੇਬਲ ਕੀਤਾ ਗਿਆ ਕਿ ਤਾਂ ਕਿ ਪਤਾ ਚੱਲੇ ਇਹ ਨਾ ਕਿ ਇਹ ਲੋਕ ਇੱਥੋਂ ਪੈਸੇ ਚੁੱਕ ਕੇ ਜਿਹੜੇ ਨੇ ਉੱਥੇ ਸੁੱਟ ਰਹੇ ਹੋਣ। ਅਸੀਂ ਤੇ ਇੱਕ ਬਕਾਇਦਾ ਲੁੱਟਮਾਰ ਦੀ ਕਲੱਬ ਬਣਾ ਲਿਆ, ਇੱਕ ਅਲੀਟ ਕਲੱਬ ਹੈ। ਔਰ ਤੁਸੀਂ ਇਹ ਸਾਰੀ ਗੱਲਾਂ ਜਿਹੜੀ ਕਰਦੇ ਪਿਓ, ਮੈਂ ਸਮਝਦਾ ਕਿ ਮਰੀਮ ਨਵਾਜ਼ ਹੋਰਾਂ ਨੇ ਜਿਹੜੀ ਪਪੂਲੈਰਿਟੀ ਗੇਨ ਕੀਤੀ ਸੀ, ਜਿਸ ਤਰ੍ਹਾਂ ਤੁਸੀਂ ਕਿਹਾ ਬਸੰਤ ਦੇ ਬਾਰੇ ਦੇ ਵਿੱਚ, ਮੇਰਾ ਖਿਆਲ ਹੈ ਇੱਕ ਵਾਕਿਆ ਹੁੰਦਾ ਜਿਹੜਾ ਤੁਹਾਨੂੰ ਉੱਤੇ ਲੈ ਜਾਂਦਾ, ਇੱਕ ਵਾਕਿਆ ਹੁੰਦਾ ਜਿਹੜਾ ਤੁਹਾਨੂੰ ਥੱਲੇ ਲੈ ਜਾਂਦਾ। ਇਸ ਵਾਕਿਏ ਦੇ ਵਿੱਚ ਇਹ ਹੋਇਆ। ਔਰ ਜੋ ਵੀ ਇਹਨਾਂ ਦੇ ਮੁਸ਼ੀਰ ਨੇ, ਮੈਨੂੰ ਲੱਗਦਾ ਹੈ ਕਿ ਉਹ ਕੋਈ ਜ਼ਿਆਦਾ ਨਸ਼ੇ ਦੇ ਵਿੱਚ ਨੇ ਔਰ ਉਹਨੂੰ ਲੱਗਦਾ ਕਿ ਬਸ ਹੁਣ ਸਾਡਾ ਕੋਈ ਮੁਕਾਬਲਾ ਨਹੀਂ, ਕਿਉਂਕਿ ਪੀਟੀਆਈ ਨੂੰ ਤੇ ਚਾਰੋਂ ਪਾਸੋਂ ਰੱਸੀਆਂ ਨਾਲ ਬੰਨ੍ਹ ਕੇ ਦੀਵਾਰ ਨਾਲ ਚੁਣ ਦਿੱਤਾ ਗਿਆ ਹੈ। ਇਸ ਵਾਸਤੇ ਸਾਡਾ ਤਾਂ ਕੋਈ ਮੁਖਾਲਫ ਨਹੀਂ, ਪੀਪਲਸ ਪਾਰਟੀ ਦੀ ਪੰਜਾਬ 'ਚ ਕੋਈ ਹੈਸੀਅਤ ਨਹੀਂ ਗਈ ਤੇ ਅੰਨਾ ਜਿਹੜਾ ਨੱਚ ਰਿਹਾ ਪੂਰੇ ਸ਼ਹਿਰ ਦੇ ਵਿੱਚ, ਕੋਈ ਪੁੱਛਣ ਵਾਲਾ ਨਹੀਂ ਹੈਗਾ। ਤੇ ਔਰ ਇਹੀ ਗਵਰਨੈਂਸ ਦੇ ਰਾਤ ਨੇ। ਯਾਨੀ ਤੁਸੀਂ ਇਹ ਦੱਸੋ ਕਿ 에ਅਰਲਾਈਨ ਦੇ ਬਾਰੇ 'ਚ ਗੱਲ ਕੀਤੀ ਗਈ ਹੈ। ਮੈਂ ਤੁਹਾਡੇ ਕੋਲ ਸਵਾਲ ਪੁੱਛ ਰਿਹਾ, 에ਅਰਲਾਈਨ ਰਜਿਸਟਰਡ ਕਦੋਂ ਹੋਈ ਹੈ? ਇਹ ਦੱਸੋ ਜਾਵੇ ਕਿ ਇਹਦਾ ਸੀਓ ਕੌਣ ਹੈ, ਇਹਦੀ ਕੰਪਨੀ ਕਿੱਥੇ ਬਣੀ ਹੈ? ਮੁਫਤੀ ਸਾਹਿਬ ਨੇ ਇਹ ਸਵਾਲ ਚੁੱਕੇ ਨੇ ਸਾਰੇ। ਇਸ ਵਾਸਤੇ ਮੈਂ ਸਮਝਦਾ ਵਾਂ ਕਿ ਖੁਦਾ ਦੇ ਬੰਦਿਓ, ਔਰ ਫਿਰ ਮੈਂ ਜਿਹੜਾ ਮੈਨੂੰ ਸਭ ਤੋਂ ਜ਼ਿਆਦਾ ਦੁੱਖ ਹੈ ਨਾ, ਪੂਰੇ ਪਾਕਿਸਤਾਨ ਦੇ ਅੰਦਰ ਚੈਰਿਟੀ ਦੀ ਬੁਨਿਆਦ ਤੇ, ਖੈਰਾਤੀ ਬੁਨਿਆਦਾਂ ਦੇ ਉੱਤੇ ਰਾਸ਼ਨ ਵੰਡਣ ਦੇ ਨਾਂ ਦੇ ਉੱਤੇ ਪੂਰੀ ਕੌਮ ਨੂੰ ਲਾ ਦਿੱਤਾ ਗਿਆ। ਕੋਈ ਇਕਨੋਮਿਕ ਪ੍ਰੋਗਰਾਮ ਨਹੀਂ, ਕੋਈ ਇੰਡਸਟਰੀ ਨਹੀਂ, ਕੋਈ ਵੱਡੀ ਛੋਟੀ ਇੰਡਸਟਰੀ ਨਹੀਂ, ਸਾਰੇ ਨੂੰ ਲਾਈਨਾਂ 'ਚ ਲਾ ਕੇ ਨਾ ਉਹ ਤਸਵੀਰਾਂ ਬਣਾ ਕੇ ਤੁਸੀਂ ਕਹਿੰਦੇ ਤੁਸੀਂ ਮਾਸ਼ੀ ਖੁਸ਼ਹਾਲੀ ਕਰਨੀ ਹੈ, ਇਹ ਨਿਜ਼ਾਮ ਨਹੀਂ ਚੱਲ ਸਕੇਗਾ। ਸਹੀ। ਖਾਲਿਦ ਕਿਊਮ ਸਾਹਿਬ, ਤੁਸੀਂ ਪੰਜਾਬ ਹੁਕੂਮਤ ਨੇ ਦੇਖੋ ਬਸੰਤ ਦਾ ਫੈਸਲਾ ਬੜੀ ਜੁਰਤ ਦਾ ਦਲੇਰੀ ਦਾ ਫੈਸਲਾ ਸੀਗਾ, ਉਹਦੇ ਉੱਤੇ ਮਰੀਮ ਨਵਾਜ਼ ਸਾਹਿਬ ਦੀ ਤਾਰੀਫ ਹੋਣੀ ਚਾਹੀਦੀ ਹੈ ਕਿ ਮਾਜ਼ੀ ਦੀ ਕਈ ਹਕੂਮਤਾਂ ਜਿਹੜੀਆਂ ਫੈਸਲਾ ਕਰਨ ਦੀ ਹਿੰਮਤ ਨਹੀਂ ਕਰ ਸਕੀਆਂ ਔਰ ਮਰੀਮ ਨਵਾਜ਼ ਸਾਹਿਬ ਨੇ ਨਾ ਸਿਰਫ ਬਸੰਤ ਦਾ ਤਿਉਹਾਰ ਜ਼ਿੰਦਾ ਕੀਤਾ ਬਲਕਿ ਰਿਟ ਵੀ ਕਾਇਮ ਕੀਤੀ ਕਿ ਵਾਕਈ ਬਸੰਤ ਦੇ ਦੌਰਾਨ ਡੋਪ ਫਿਰਨ ਦੇ ਨਾਲ ਕੋਈ ਜਾਨ ਜਿਹੜੀ ਹੈ ਉਹ ਨਹੀਂ ਗਈ। ਜ਼ਖਮੀ ਹੋਏ ਨੇ, ਵਾਕਿਆਤ ਹੋਏ ਨੇ, ਲੇਕਿਨ ਕੋਈ ਬੰਦਾ ਜਿਹੜਾ ਡੋਪ ਫਿਰਨ ਦੇ ਨਾਲ ਜਿਹਨੂੰ ਖੂਨੀ ਡੋਰ ਕਹਿੰਦੇ ਉਹ ਨਹੀਂ ਹੋਇਆ। ਲੇਕਿਨ ਇੱਕ ਤਰਫ ਯਕਦਮ ਐਡੀ ਤੁਹਾਨੂੰ ਪਪੂਲੈਰਿਟੀ ਮਿਲੀ, ਦੂਜੀ ਤਰਫ ਤੁਸੀਂ ਜਨਾਬ ਇਹ ਇੱਕ ਜਹਾਜ਼ ਦਾ ਫੈਸਲਾ ਕਰਕੇ, ਹਾਲਾਂਕਿ ਜਹਾਜ਼ ਪਹਿਲਾਂ ਖਰੀਦ ਲਿਆ ਗਿਆ ਸੀਗਾ, ਛੁਪਾਇਆ ਗਿਆ ਸੀਗਾ, ਉਸ ਤੋਂ ਬਾਅਦ ਯਕਦਮ ਤੁਹਾਡੀ ਜਿਹੜੀ ਮਕਬੂਲੀਅਤ ਹੈ ਉਹ ਜ਼ਮੀਨ ਤੇ ਆ ਗਈ ਹੈ ਔਰ ਫਿਰ ਜਿਸ ਤਰ੍ਹਾਂ ਕਵਰ ਕੀਤਾ ਗਿਆ ਸਾਰੀ ਗੱਲ ਨੂੰ 에ਅਰ ਪੰਜਾਬ ਦੇ ਨਾਮ ਤੇ, ਇਹ ਸਾਰੀ ਮਿਸਮੈਨੇਜਮੈਂਟ ਨਹੀਂ ਹੈ? अच्छा देखो रिजवान साहब, मरीम नवाज ਨੂੰ सिर्फ बसंत ਦਾ इवेंट ਜਿਹੜਾ ਉਹਦੇ ਤੇ ਹੀ ਉਹਨਾਂ ਦੀ ਮਕਬੂਲੀਅਤ ਪੰਜਾਬ ਮੁਸਲਿਮ ਲੀਗ ਨੂਨ ਦੀ ਜਾਂ ਵਜ਼ੀਰ ਆਲਾ ਪੰਜਾਬ ਦੀ ਮਕਬੂਲੀਅਤ 'ਚ ਇਜ਼ਾਫਾ ਨਹੀਂ ਹੋਇਆ, ਬਲਕਿ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਮਰੀਮ ਨਵਾਜ਼ ਨੇ ਪੰਜਾਬ ਦੇ ਵਿੱਚ 100 ਤੋਂ ਜ਼ਿਆਦਾ ਮਨਸੂਬੇ ਸ਼ੁਰੂ ਕੀਤੇ ਨੇ ਔਰ ਉਹਦੀ ਵਜ੍ਹਾ ਇਹ ਵੇਖ ਕਿ ਉਹ ਮਨਸੂਬੇ ਵੀ ਬੜੀ ਕਾਮਯਾਬੀ ਨਾਲ ਚੱਲ ਰਹੇ ਨੇ, ਉਹ ਕੋਈ ਕਾਗਜ਼ਾਂ ਤੱਕ ਮਹਿਦੂਦ ਨਹੀਂ। ਤੇ ਤੁਸੀਂ ਦੇਖੋ ਨਾ ਪੂਰੇ ਸੂਬੇ 'ਚ ਇੱਕ ਟਰਾਂਸਪੋਰਟ ਦਾ ਇੱਕ ਜਾਲ ਵਿਛਾ ਦਿੱਤਾ
ਔਰ ਲਾਹੌਰ ਦੇ ਵਿੱਚ ਜਿਹੜਾ ਹੈ ਉਹ 70 ਅਰਬ ਰੁਪਏ ਦੀ ਲਾਗਤ ਨਾਲ ਇੱਕ ਕੈਂਸਰ ਹਸਪਤਾਲ ਬਣਾਤਾ। ਔਰ ਇਸ ਤਰ੍ਹਾਂ ਹਰ ਸੈਕਟਰ ਦੇ ਵਿੱਚ ਜਿਹੜਾ ਹੈ ਉਹਨਾਂ ਕੰਮ ਕੀਤਾ। ਜਿਸ ਤਰ੍ਹਾਂ ਹੁਣ ਦੇਖੋ ਰਮਜ਼ਾਨ ਦੇ ਵਿੱਚ ਜਿਹੜਾ ਰਮਜ਼ਾਨ ਪੈਕੇਜ ਦੇ ਦਿੱਤਾ 40 ਅਰਬ ਰੁਪਏ ਦਾ, ਮੈਂ ਸਮਝਦਾ ਕਿ ਹਾਲਾਂਕਿ ਸਾਹਿਬ ਤੁਸੀਂ ਆਪ ਵੀ ਕਈ ਦਫਾ ਕਿਹਾ ਹੈ ਕਿ ਸਭ ਤੋਂ ਜ਼ਿਆਦਾ ਪੈਸਾ ਹੀ ਇਹਨਾਂ ਦੇ ਕੋਲ ਹੈ 1240 ਅਰਬ ਰੁਪਏ NFC ਅਵਾਰਡ ਦਾ। 40 ਅਰਬ। ਔਰ ਇਸ ਵਾਸਤੇ ਕਿ ਇੱਕ ਤੇ ਜਿਹੜਾ NFC ਅਵਾਰਡ ਸੀ ਉਹ NFC ਅਵਾਰਡ ਦੀ ਵਜ੍ਹਾ ਤੋਂ ਸੂਬਿਆਂ ਦੇ ਵਸਾਇਲ ਵੱਧ ਗਏ। ਸਲਮਾਨ ਆਬਦ ਸਾਹਿਬ ਬਹੁਤ ਜਾਣਦੇ ਨੇ, ਬੜਾ ਇਹਨਾਂ ਦੀ ਤਹਿਕੀਕ ਇਹਦੇ ਤੇ ਦੂਸਰਾ ਸਲਮਾਨ ਆਬਦ ਸਾਹਿਬ, ਰਿਜ਼ਵਾਨ ਸਾਹਿਬ, ਇੱਕ ਕੰਮ ਹੋਰ ਹੋਇਆ ਜਿਹਦੇ ਸੂਬਿਆਂ ਨੂੰ ਪੈਸੇ ਵੱਧ ਗਏ। ਇਹ ਜਿਹੜਾ IMF ਆਇਆ ਨਾ, IMF ਨੇ ਆ ਕੇ ਜਦੋਂ ਟੈਕਸਾਂ ਦੇ ਆਧਾਰ ਵਧਾਤੇ ਤੇ ਉਹਦੀ ਨਤੀਜੇ 'ਚ ਸੂਬਿਆਂ ਦੇ ਸਮਝੋ ਆਧਾਰ ਵੱਧ ਗਏ, ਉਹਨਾਂ ਦੀ ਆਮਦਨ ਵੱਧ ਗਈ, ਉਹਨਾਂ ਦੇ ਵਸਾਇਲ ਵੱਧ ਗਏ। ਲੇਕਿਨ ਮਸਲਾ ਇਹ ਵੀ ਜਿਹੜਾ ਜਹਾਜ਼ ਵਾਲਾ ਇਸ਼ੂ ਹੈ, ਦੇਖੋ ਜਹਾਜ਼ ਜਿਹੜਾ ਹੈ ਪੰਜਾਬ ਦੇ ਵਿੱਚ ਅਸੀਂ ਦੇਖਦੇ ਰਹੇ ਹਾਂ ਪਿਛਲੇ 30-35 ਸਾਲ ਤੋਂ, ਹਰ ਦੌਰ ਦੇ ਵਿੱਚ ਜਦੋਂ ਵੀ ਕੋਈ ਪੰਜਾਬ ਦੀ ਹਕੂਮਤ ਕੋਈ ਨਵਾਂ ਜਹਾਜ਼ ਖਰੀਦਦੀ ਹੈ ਤੇ ਉਹਦੇ ਉੱਤੇ ਇਹੋ ਜਿਹੇ ਤਨਾਜ਼ਾਤ ਜਿਹੜੇ ਨੇ ਹਮੇਸ਼ਾ ਰਹੇ ਜੇ, ਹਮੇਸ਼ਾ ਤਨਾਜ਼ਾਤ ਆਉਂਦੇ ਨੇ। ਲੇਕਿਨ ਇਹ ਜਹਾਜ਼ ਜਿਹੜੇ ਨੇ ਇਹ ਪੰਜਾਬ ਦੀ ਏਡਾ ਵੱਡਾ ਸੂਬਾ ਹੈ ਔਰ ਪੂਰੇ 3 ਸੂਬੇ ਇੱਕ ਪਾਸੇ ਹੋਣ ਤੇ ਪੰਜਾਬ ਦੀ ਆਬਾਦੀ ਜਿਹੜੀ ਹੈ ਔਰ ਉਹ ਉਸ ਤੋਂ ਜ਼ਿਆਦਾ ਵੇ ਪੰਜਾਬ ਦੀਆਂ ਜ਼ਰੂਰੀਆਤ ਵਿੱਚ ਇਹ ਜ਼ਰੂਰੀ ਸੀ। ਲੇਕਿਨ ਇਹ ਤੁਸੀਂ ਕਹਿ ਸਕਦੇ ਹੋ ਕਿ ਇਹਦੇ ਉੱਤੇ ਇੱਕ ਮੌਕਫ ਜਿਹੜਾ ਹੈ ਉਹ ਅਗਰ ਇਹ ਹੀ ਰੱਖਿਆ ਜਾਂਦਾ, ਇੱਕ ਵਾਜ਼ਿਆ ਮੌਕਫ ਹੁੰਦਾ, ਕਮਜ਼ੋਰ ਮੌਕਫ ਦੀ ਜ਼ਰੂਰਤ ਨਹੀਂ ਸੀ। ਪਹਿਲੇ ਵੀ ਅਸੀਂ ਤਨਾਜ਼ੇ ਦੇਖੇ ਨੇ ਹਰ ਦੌਰ 'ਚ, ਤੁਸੀਂ ਖੁਦ ਖਬਰਾਂ ਦੇਖਦੇ ਰਹੇ ਹੋ, ਜਿਹੜੇ ਵੀ ਦੌਰ 'ਚ ਜਦੋਂ ਵੀ ਜਹਾਜ਼ ਖਰੀਦਾ ਗਿਆ ਉਹਨੂੰ ਕੋਈ ਅੱਛਾ ਪੰਜਾਬ ਦੇ ਜਾਂ ਮੁਲਕ ਦੇ ਆਵਾਮ ਅੱਛਾ ਨਹੀਂ ਸਮਝਦੇ। ਸਾਫ਼ ਕਹਿੰਦੇ ਕਿ ਸਾਨੂੰ ਚਾਹੀਦਾ, ਸਾਡੀ ਜ਼ਰੂਰਤ ਹੈ, ਉਹਨੂੰ 에ਅਰ ਪੰਜਾਬ ਦੇ ਵਿੱਚ ਕੈਮੋਫਲਾਜ ਨਾ ਕਰਦੇ ਨੇ। ਔਰ ਇਹ ਆਵਾਮ ਹਮੇਸ਼ਾ ਤੋਂ ਇਹ ਚਾਹੁੰਦੇ ਨੇ ਕਿ ਉਹਨਾਂ ਨੂੰ ਇਹ ਨਜ਼ਰ ਨਾ ਆਏ ਕਿ ਪੰਜਾਬ ਦੇ ਜਾਂ ਵਫਾਕ ਦੇ ਜਾਂ ਮੁਲਕ ਦੇ ਜਿਹੜੇ ਵਸਾਇਲ ਨੇ ਉਹ ਹੁਕਮਰਾਨ ਜਿਹੜੇ ਨੇ ਉਹ ਆਪਣੀ ਤਰਫ ਖਰਚ ਕਰ ਰਹੇ ਨੇ, ਬਲਕਿ ਇਹ ਤਾਸਰ ਜਾਣਾ ਚਾਹੀਦਾ ਹੈ ਕਿ ਆਵਾਮ ਵਾਸਤੇ ਖਰਚ ਕਰ ਰਹੇ ਹਨ, ਨਾ ਕਿ ਆਵਾਮ ਵਾਸਤੇ ਬਹੁਤ ਵੱਡੀ ਰਕਮ ਪੰਜਾਬ 'ਚ ਖਰਚ ਕੀਤੀ ਜਾ ਰਹੀ ਹੈ। ਲੇਕਿਨ ਇਹ ਜਿਹੜਾ ਜਹਾਜ਼ ਵਾਲਾ ਇਸ਼ੂ ਬਣਿਆ, ਜਿਹੜਾ ਤਨਾਜ਼ਾ ਬਣਿਆ ਉਹਦੇ ਨਾਲ ਯਕੀਨਨ ਜਿਹੜਾ ਇੱਕ ਤਨਕੀਦ ਦੀ ਜ਼ਦ ਦੇ ਵਿੱਚ ਜਿਹੜਾ ਉਹ ਹਕੂਮਤ ਆਈ ਹੈ। ਔਰ ਦੂਸਰੀ ਜਿਹੜੀ ਗੱਲ ਤੁਸੀਂ ਆਪਣੇ ਇੰਟਰੋ 'ਚ ਕੀਤੀ ਹੈ, ਅਸਲ ਗੱਲ ਕਿ ਜਿਹੜੇ ਆਦਾਦੋ-ਸ਼ੁਮਾਰ ਨਵੇਂ ਆਏ ਨੇ, ਸਰਕਾਰੀ ਸਰਵੇ ਜਿਹੜਾ ਸਰਵੇ ਹੈ, ਦੇਖੋ ਰਿਜ਼ਵਾਨ ਸਾਹਿਬ ਇਹ ਜਿਹੜਾ ਆਦਾਦੋ-ਸ਼ੁਮਾਰ ਜਿਹੜੇ ਨੇ ਮੁਖਤਲਿਫ ਸਟੇਟ ਬੈਂਕ ਆਫ ਪਾਕਿਸਤਾਨ ਤੋਂ ਲੈ ਕੇ ਤੇ ਬੈਨ ਅਲ-ਅਕਵਾਮੀ ਅਦਾਰੇ IMF, ਬਲਕਿ ਅੱਜ ਵੀ IMF ਦੀ ਤੁਸੀਂ ਅਗਰ ਰਿਪੋਰਟ ਦੇਖੋ ਤੇ ਵਰਲਡ ਬੈਂਕ ਦੀ ਦੇਖੋ, ਏਸ਼ੀਅਨ ਡਿਵੈਲਪਮੈਂਟ ਬੈਂਕ ਦੀ ਦੇਖੋ, ਜਿਹੜੇ ਮੁਆਸ਼ੀ ਅਸ਼ਾਰੀਏ ਨੇ ਪਾਕਿਸਤਾਨ ਦੇ ਉਹਨਾਂ ਤੇ ਬਿਹਤਰੀ ਦੇ ਜਿਹੜੇ ਨੇ ਉਹ ਦੱਸਿਆ ਜਾ ਰਿਹਾ ਹੈ। ਲੇਕਿਨ ਇਹ ਜਿਹੜੇ ਆਦਾਦੋ-ਸ਼ੁਮਾਰ ਜਿਹੜੇ ਬਿਹਤਰੀ ਦੀ ਗੱਲ ਅਦਾਰਿਆਂ ਤਰਫੋਂ ਕੀਤੀ ਜਾ ਰਹੀ, ਉਹਦੇ ਅਸਰਾਤ ਜਿਹੜੇ ਨੇ ਉਹ ਨਿਚਲੀ ਸਤ੍ਹਾ ਤੇ ਨਹੀਂ ਆਏ। ਅਸਲ ਗੱਲ ਔਰ ਜਿਹੜਾ ਸਰਵੇ ਜਿਹਦੀ ਤੁਸੀਂ ਬੁਨਿਆਦ ਦੱਸੀ, ਜਿਹੜੀ ਖਬਰ ਛਾਇਆ ਹੋਈ ਹੈ, ਇਹ ਵੀ ਇਸ ਚੀਜ਼ ਦਾ ਇਜ਼ਹਾਰ ਹੈ ਕਿ ਜਿਹੜੇ ਆਦਾਦੋ-ਸ਼ੁਮਾਰ 'ਚ ਬਿਹਤਰੀ ਆਈ ਹੈ, ਇਕਾਨਮੀ 'ਚ ਬਿਹਤਰੀ ਆਈ ਹੈ, ਉਹਦਾ ਉਦੋਂ ਤੱਕ ਕੋਈ ਫਾਇਦਾ ਨਹੀਂ ਜਿੰਨੀ ਦੇਰ ਤੱਕ ਇਹਦੇ ਅਸਰਾਤ ਨਿਚਲੀ ਸਤ੍ਹਾ ਤੱਕ, ਆਵਾਮ ਤੱਕ ਨਹੀਂ ਪਹੁੰਚਦੇ। ਔਰ ਜਿਹੜੀ ਪ੍ਰੋ ਪਾਵਰਟੀ ਜਿਹੜੇ ਲੋਕ ਨੇ, ਜਿਹੜੀ ਲਾਈਨ ਹੈ ਉਹ ਬਹੁਤ ਵੱਧ ਗਈ ਹੈ। ਔਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ 7 ਕਰੋੜ ਤੱਕ ਜਿਹੜੀ ਹੈ ਉਹ ਪਹੁੰਚ ਚੁੱਕੀ ਹੈ। ਔਰ ਮੈਂ ਸਮਝਦਾ ਕਿ ਜਿਹੜੇ ਗੁਰਬਤ ਦੇ ਖਾਤਮੇ ਦਾ ਇਸ ਵਕਤ ਪਾਕਿਸਤਾਨ 'ਚ ਸਭ ਤੋਂ ਵੱਡਾ ਪ੍ਰੋਗਰਾਮ ਹੈ, ਜਿਹਦੀ ਬੈਨ ਅਲ-ਅਕਵਾਮੀ ਅਦਾਰੇ ਵੀ ਜਿਹਨੂੰ ਅੰਡੋਰਸ ਕਰ ਰਹੇ ਨੇ, ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ, ਉਹਦੀ ਇਹਦੇ ਕੋਈ ਸ਼ੱਕ ਨਹੀਂ ਕਿ ਉਹਦੀ ਐਲੋਕੇਸ਼ਨ ਵੀ ਜਿਹੜੀ ਹੈ ਉਹ ਇਸ ਹਕੂਮਤ ਨੇ ਵਧਾ ਕੇ 716 ਅਰਬ ਰੁਪਏ ਕਰਤੀ ਹੈ। ਲੇਕਿਨ ਮੈਂ ਸਮਝਦਾ ਕਿ ਸਲਮਾਨ ਆਬਦ ਸਾਹਿਬ ਦੀ ਵੀ ਗੱਲ ਦਰੁਸਤ ਹੈ ਕਿ ਸਿਰਫ ਜਿਹੜਾ ਉਹ ਕੌਮ ਨੂੰ ਬਕਾਰੀ ਨਾ ਬਣਾਇਆ ਜਾਏ, ਇੱਥੇ ਇੰਡਸਟਰੀ ਜਿਹੜੀ ਹੈ ਉਹਨੂੰ ਫਰੋਗ ਦਿੱਤਾ ਜਾਏ, ਇੱਥੇ ਜ਼ਰਾਅਤ ਜਿਹੜੀ ਹੈ ਉਹਨੂੰ ਫਰੋਗ ਦਿੱਤਾ ਜਾਏ। ਔਰ ਜ਼ਰਾਅਤ ਦਾ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਰੂਰਲ ਏਰੀਆ ਦੇ ਵਿੱਚ, ਪਿੰਡਾਂ ਦੇ ਵਿੱਚ ਜਿਹੜੀ ਗੁਰਬਤ ਹੈ ਉਹ ਸ਼ਹਿਰਾਂ ਤੋਂ ਵੀ ਜ਼ਿਆਦਾ ਹੋ ਗਈ। ਉਹਦੀ ਵਜ੍ਹਾ ਇਹ ਕਿ ਜੋ ਕਿਸਾਨ ਜਿਹੜੇ ਨੇ, ਕਿਸਾਨਾਂ ਦੇ ਨਾਲ ਕਿਸਾਨ ਆਲੂ ਦੇ ਕਿਸਾਨ ਹੋਣ, ਉਹ ਕਿੰਨੋ ਦੇ ਕਿਸਾਨ ਹੋਣ, ਉਹ ਗੰਦਮ ਦੇ ਕਿਸਾਨ ਹੋਣ, ਉਹ ਚਾਵਲ ਦੇ ਕਿਸਾਨ ਹੋਣ, ਇਸ ਵੇਲੇ ਜੋ ਕਿਸਾਨ ਮੁਤਾਸਰ ਹੋਏ ਨੇ ਉਹਦੇ ਨਤੀਜੇ ਦੇ ਵਿੱਚ ਵੀ ਜਿਹੜਾ ਉਹ ਪਿੰਡਾਂ ਦੇ ਵਿੱਚ ਜਿਹੜੀ ਗੁਰਬਤ ਉਹ ਵਧੀ ਹੈ, ਉਹ ਵਸਾਇਲ ਜਿਹੜੀ। ਔਰ ਮੈਂ ਸਮਝਦਾ ਕਿ ਹਕੂਮਤ ਨੂੰ ਖਾਸ ਤੌਰ ਤੇ ਸਭ ਤੋਂ ਜ਼ਿਆਦਾ ਜਿਹੜੀ ਸਾਡੀ ਬੈਕਬੋਨ ਹੈ ਮੈਸ਼ਤ ਦੀ, ਜ਼ਰਾਅਤ, ਉਹਦੇ ਵਾਸਤੇ ਉਹ ਤੇ ਫੋਕਸ ਕਰਨਾ ਚਾਹੀਦਾ ਹੈ। ਔਰ ਕਿਸਾਨਾਂ ਦੀ ਹਾਲਤ ਬਿਹਤਰ ਬਣਾਉਣ ਵਾਸਤੇ ਕੋਈ ਸ਼ੱਕ ਨਹੀਂ ਕਿ ਪੰਜਾਬ ਹਕੂਮਤ ਨੇ ਬੜੇ ਕੰਮ ਕੀਤੇ ਨੇ, ਲੇਕਿਨ ਇਹਦੇ ਵਾਸਤੇ ਕੋਈ ਮੁਅੱਸਰ
ਪਾਲਿਸੀਆਂ ਬਣਾਉਣ ਦੀ ਜ਼ਰੂਰਤ ਹੈ, ਕਿਸਾਨਾਂ ਨੂੰ ਖੁਸ਼ਹਾਲ ਕਰਨ ਦੀ ਜ਼ਰੂਰਤ ਹੈ, ਉਹਨਾਂ ਨੂੰ ਵਸਾਇਲ ਦੇਣ ਦੀ ਜ਼ਰੂਰਤ। ਸਭ ਤੋਂ ਵੱਧ ਕੇ ਉਹਨਾਂ ਦੀ ਜਿਹੜੀ ਅਜਨਾਸ ਨੇ ਉਹਨਾਂ ਦਾ ਰੇਟ ਜਿਹੜਾ ਹੈ ਉਹ ਬਿਹਤਰ ਕਰਨ ਦੀ ਜ਼ਰੂਰਤ ਹੈ। ਅਸੀਂ ਯੂਕਰੇਨ ਦੇ ਕਿਸਾਨ ਨੂੰ ਤੇ ਜਾ ਕੇ ਅਸੀਂ ਆ ਜਿਹੜਾ ਉਹ ਪੂਰੀ ਕੀਮਤ ਦੇ ਰਹੇ ਹਾਂ, ਉਹ ਬਦਕਿਸਮਤੀ ਨਾਲ ਸਾਨੂੰ ਆਪਣੇ ਕਿਸਾਨ ਨੂੰ ਪੂਰੀ ਕੀਮਤ ਦੇਣੀ ਚਾਹੀਦੀ ਹੈ। ਔਰ ਇਸ ਤਰ੍ਹਾਂ ਦੀਆਂ ਪਾਲਿਸੀਆਂ ਜਿਹੜੀਆਂ ਨੇ ਉਹ ਹੁਕੂਮਤ ਨੂੰ ਬਣਾਉਣੀ ਚਾਹੀਦੀ ਜਿਹਦੇ ਕਿਸਾਨ ਜਿਹੜਾ ਉਹਦੇ ਹਾਲਾਤ ਕੋ ਬਿਹਤਰ ਹੋ ਸਕਣ। ਸਮਾਨ ਆਪਾ ਸਾਹਿਬ, ਜਿਸ ਤਰ੍ਹਾਂ ਖਾਲਿਦ ਕਿਊਮ ਸਾਹਿਬ ਗੱਲ ਕਰ ਰਹੇ ਨੇ ਕਿ ਦੋ ਅਲੱਗ-ਅਲੱਗ ਚੀਜ਼ਾਂ ਸਾਹਮਣੇ ਆ ਰਹੀਆਂ ਨੇ। ਇੱਕ ਪਾਸੇ ਸਾਡੀ ਵਫਾਕੀ ਹੁਕੂਮਤ ਜਿਹੜੀ ਹੈ ਔਰ ਸਾਡੇ ਫੀਲਡ ਮਾਰਸ਼ਲ ਸਾਹਿਬ ਉਹ ਕਹਿੰਦੇ ਨੇ ਕਿ ਕੌਮੀ ਮਈਸ਼ਤ ਦੇ ਇਸ਼ਾਰੇ ਬਿਹਤਰ ਹੋ ਰਹੇ ਨੇ, ਔਰ ਇਹਦੀ IMF ਦੀ ਰਿਪੋਰਟ ਮੇਰੇ ਸਾਹਮਣੇ ਉਹਦੀ ਖਬਰ ਮੌਜੂਦ ਹੈ ਕਿ 14 ਸਾਲਾਂ ਬਾਅਦ ਜਿਹੜਾ ਸਾਡਾ ਕਰੰਟ ਅਕਾਊਂਟ ਹੈ ਉਹ ਸਰਪਲਸ ਹੋ ਗਿਆ, ਜਿਹੜਾ ਖਸਾਰੇ 'ਚ ਹੁੰਦਾ ਸੀਗਾ ਹਮੇਸ਼ਾ। ਲੇਕਿਨ ਕੀ ਵਜ੍ਹਾ ਹੈ? ਸਾਡੀ ਸੂਬਾਈ ਹੁਕੂਮਤਾਂ ਨਾਕਾਮ ਨੇ ਜਾਂ ਸਾਡੀ ਵਫਾਕੀ ਪਾਲਿਸੀਆਂ ਜਿਹੜੀਆਂ ਨੇ ਉਹ ਗਲਤ ਬਣ ਰਹੀਆਂ ਨੇ ਕਿ ਜਿਹੜੇ ਅਸਰਾਤ ਮਈਸ਼ਤ ਦੇ ਆਮ ਆਦਮੀ ਤੱਕ ਪਹੁੰਚਣੇ ਚਾਹੀਦੇ ਨੇ ਉਹ ਨਹੀਂ ਪਹੁੰਚ ਪਾ ਰਹੇ। ਹੁਣ ਸਟਾਕ ਮਾਰਕੀਟ ਰੋਜ਼ ਜਿਹੜੀ ਹੈ ਕਿੰਨੀ ਚੜ ਜਾਵੇ, ਕਿੰਨੀ ਜਿਹੜੀ ਹੈ ਉਹ ਥੱਲੇ ਆ ਜਾਵੇ, ਆਮ ਆਦਮੀ ਜਿਹੜਾ ਰੇਹੜੀ ਲਾਉਂਦਾ ਪਿਆ, ਦਿਹਾੜੀ ਕਰਦਾ ਪਿਆ, ਇੱਕ ਸਫੇਦ ਪੋਸ਼ੀ ਮੁਲਾਜ਼ਮਤ ਕਰਦਾ ਪਿਆ, ਉਹਨੂੰ ਤਾਂ ਇਸ ਨਾਲ ਗਲਤ ਨਹੀਂ, ਉਹਨੂੰ ਤਾਂ ਇਹ ਆ ਕਿ ਮਹਿੰਗਾਈ ਕਿੰਨੀ ਘਟੀ ਹੈ। ਰਿਜ਼ਵਾਨ ਸਾਹਿਬ, ਕੱਲ੍ਹ ਹੀ ਐਕਸਪ੍ਰੈਸ ਦੀ ਇੱਕ ਰਿਪੋਰਟ ਸੀ ਜਿਹੜੀ ਮੈਂ ਪੜ੍ਹੀ ਹੈ ਉਸਮਾਨ ਸਾਹਿਬ ਦੀ, ਉਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਨਾਬ ਏਸ਼ੀਆ ਦੇ ਵਿੱਚ ਸਭ ਤੋਂ ਘੱਟ ਸਰਮਾਇਆਕਾਰੀ ਅਗਰ ਕਿਸੇ ਮੁਲਕ ਦੇ ਵਿੱਚ ਹੋਈ ਹੈ ਨਾ ਉਹ ਪਾਕਿਸਤਾਨ ਹੈ। ਔਰ ਬਲਕਿ ਪਾਕਿਸਤਾਨ ਦੇ ਮੁਕਾਬਲੇ 'ਚ ਬੰਗਲਾਦੇਸ਼, ਜਿੱਥੇ ਬੜੀ ਅਨਸਰਟੇਨਿਟੀ ਰਹੀ ਹੈ ਪਿਛਲੇ 2 ਸਾਲ, ਉੱਥੇ ਵੀ ਜਿਹੜੀ ਸਰਮਾਇਆਕਾਰੀ ਪਾਕਿਸਤਾਨ ਤੋਂ ਵੱਧ ਹੋਈ ਹੈ। ਦੂਜੀ ਗੱਲ ਹੈ ਕਿ ਜਿਹੜਾ ਮਾਈਕਰੋ ਔਰ ਮੈਕਰੋ ਇਕਨੋਮਿਕਸ ਦਾ ਫਰਕ ਹੈ ਨਾ, ਜਿਹੜਾ ਹੁਣ ਖਾਲਿਦ ਕਯੂਮ ਕਹਿ ਰਿਹਾ ਸੀ ਕਿ ਜਿਹੜਾ ਥੱਲੇ ਵਾਲੇ ਅਫਰਾਦ ਨੇ ਉਹਨਾਂ ਦੇ ਉਹਦਾ ਇੰਪੈਕਟ ਕੀ ਆਉਂਦਾ, ਉਹ ਬਦਕਿਸਮਤੀ ਦੇ ਨਾਲ ਪਾਕਿਸਤਾਨ ਦੇ ਅੰਦਰ ਵੇਖਣ ਨੂੰ ਨਹੀਂ ਲੱਭ ਰਿਹਾ, ਜਿਹਦੇ ਨਾਲ ਲੋਕਾਂ ਦੇ ਅੰਦਰ ਫਰਸਟ੍ਰੇਸ਼ਨ ਵੱਧ ਰਹੀ ਹੈ। ਅਸੀਂ ਇਹ ਤੈਅ ਕਰ ਲਿਆ ਕਿ 7 ਕਰੋੜ ਅਫਰਾਦ ਖਤੇ ਗੁਰਬਤ ਤੋਂ ਥੱਲੇ ਚਲੇ ਗਏ। ਜਿਹੜੀ ਜਨਰਲ ਮੁਸ਼ਰਫ ਦੇ ਦੌਰ ਦੇ ਬਾਅਦ ਰਿਜ਼ਵਾਨ ਆਸਿਫ ਸਾਹਿਬ ਸਾਡੀ ਤੇ ਤੁਹਾਡੀ ਜ਼ਿੰਦਗੀ 'ਚ ਤਬਦੀਲੀਆਂ ਆਈਆਂ ਔਰ ਇੱਥੇ ਦੀ ਇੱਕ ਮਿਡਲ ਕਲਾਸ ਜਿਹੜੀ ਉੱਭਰ ਕੇ ਸਾਹਮਣੇ ਆਈ, ਔਰ ਉਸ ਮਿਡਲ ਕਲਾਸ ਦੇ ਨਾਲ ਜੋ ਹੁਣ ਹਾਲਤ ਹੋ ਰਹੀ ਹੈ ਉਹ ਆਪਣੇ ਬੱਚੇ ਪੜ੍ਹਾਉਣ ਜੋਗੇ ਨਹੀਂ ਰਹੇ। ਉਹਨਾਂ ਦੇ ਬਿਜਲੀਆਂ ਦੇ ਬਿੱਲ, ਉਹਨਾਂ ਦੇ ਗੈਸ ਦੇ ਬਿੱਲ, ਉਹਨਾਂ ਦੇ ਪੈਟਰੋਲ ਡੀਜ਼ਲ ਦੇ ਮਾਮਲਾਤ, ਉਹਨਾਂ ਦੀ ਰੋਜ਼ਮਰਾ ਦੀ ਅਸ਼ੀਆ, ਉਹਨਾਂ ਦੇ ਇਲਾਜ ਦੇ ਮਾਮਲਾਤ, ਇਹ ਅਸੀਂ ਸਿਰਫ ਉਹ ਖੱਤੇ ਗੁਰਬਤ ਵਾਲੇ ਲੋਕ ਨਹੀਂ ਮੁਤਾਸਰ ਕੀਤੇ, ਅਸੀਂ ਇੱਕ ਮਿਡਲ ਕਲਾਸ ਵੀ ਤਬਾਹ ਕਰ ਦਈਏ। ਵਰਲਡ ਬੈਂਕ ਦੀ ਰਿਪੋਰਟ ਚਾਹੀਏ ਕਿ ਮਿਡਲ ਕਲਾਸ ਸ਼ਿਫਟ ਹੋ ਗਈ ਹੈ ਲੋਅਰ ਮਿਡਲ ਕਲਾਸ ਵਿੱਚ, ਲੋਅਰ ਮਿਡਲ ਕਲਾਸ ਔਰ ਥੱਲੇ ਚਲੀ ਗਈ ਹੈ ਔਰ ਅਪਰ ਮਿਡਲ ਕਲਾਸ ਵਿੱਚ ਆ ਗਈ ਹੈ। ਯਾਨੀ ਅਸੀਂ ਤਬਕੇ ਤਕਸੀਮ ਕਰ ਦਿੱਤੇ ਨੇ। ਉਹਦੀ ਵਜ੍ਹਾ ਕੀ ਹੈ? ਆਮਦਨੀ ਔਰ ਅਖਰਾਜਾਤ ਦੇ ਵਿੱਚ ਇੱਕ ਬੈਲੈਂਸ ਜਿਹੜਾ ਨਾ ਬਾਕੀ ਨਹੀਂ ਰਿਹਾ। ਤੁਸੀਂ ਤੁਹਾਡੀ ਤਨਖਾਹ ਜਿਹੜੀ ਹੈ ਨਾ ਇਸ ਵਕਤ, ਤੁਹਾਡੇ ਅਖਰਾਜਾਤ ਉਸ ਤੋਂ 25, 30, 40, 45% ਵੱਧ ਗਏ ਨੇ। ਅੱਛਾ, ਹੁਣ ਮਸਲਾ ਸਿਰਫ ਇਹ ਹੈਗਾ ਕਿ ਇੱਕ ਪਾਸੇ ਤੁਹਾਡੀ ਇਹ ਹਾਲਤ ਹੈ, ਦੂਜੇ ਪਾਸੇ ਜਦੋਂ ਤੁਹਾਡੀ ਨੈਸ਼ਨਲ ਪ੍ਰਾਇੋਰਟੀਜ਼ ਜਿਹੜੀਆਂ ਤਰਜੀਹਾਤ ਦਾ ਤਾਇਨ ਕਰਦੇ ਹੋ, 18ਵੀਂ ਤਰਮੀਮ ਦੇ ਬਾਅਦ ਤੁਸੀਂ ਕਿਹਾ ਸੀ ਕਿ ਸੂਬੇ ਜਿਹੜੇ ਨੇ ਉਹ ਹਕੂਮਤ ਦੀ ਪਰਫਾਰਮੈਂਸ ਦੇ ਜ਼ਿੰਮੇਦਾਰ ਹੋਣਗੇ, ਸਾਰੀ ਜ਼ਿੰਮੇਦਾਰੀ। ਮੈਂ ਕਹਿੰਦਾ ਕਿ ਜਦੋਂ ਪੰਜਾਬ ਹੁਕੂਮਤ ਨੇ ਜਾਂ ਸਿੰਧ ਹੁਕੂਮਤ ਨੇ ਜਾਂ KPK ਹੁਕੂਮਤ ਨੇ ਜਾਂ ਬਲੂਚਿਸਤਾਨ ਦੀ ਹੁਕੂਮਤ ਨੇ ਰਮਜ਼ਾਨ ਪੈਕੇਜ ਅਨਾਉਂਸ ਕਰ ਦਿੱਤਾ, ਫੈਡਰਲ ਗਵਰਨਮੈਂਟ ਨੂੰ ਕੀ ਲੋੜ ਸੀ ਪੈਸੇ ਬਰਬਾਦ ਕਰਨ ਦੀ? ਸਹੀ, ਫੈਡਰਲ ਗਵਰਨਮੈਂਟ ਦਾ ਕੀ ਕੰਮ ਹੈ ਮੈਨੂੰ ਇਹ ਦੱਸੋ ਕੰਮ ਕਰਨ ਦਾ, ਜਦੋਂ ਸੂਬੇ ਦਾ ਕੰਮ ਸੀ, ਸੂਬੇ ਨੂੰ ਤੁਸੀਂ ਵਸਾਇਲ ਦਿੱਤੇ ਨੇ। ਅੱਛਾ, ਫੈਡਰਲ ਗਵਰਨਮੈਂਟ ਆਪਣੀ ਦੁਕਾਨ ਲਾ ਕੇ ਬਹਿ ਗਈ ਹੈ, ਇੱਕ ਇਸ ਤਰ੍ਹਾਂ ਦੇ ਪੈਸੇ ਜ਼ਾਇਆ ਹੁੰਦੇ ਨੇ। ਫਿਰ ਗੱਲ ਹੈ, ਮੈਂ ਤੁਹਾਡੇ ਕੋਲ ਇੱਕ ਹੋਰ ਸਵਾਲ ਪੁੱਛਣਾ, ਇਹ ਤਿਆਰੇਵਾਦੀ ਜਿਹੜੀ ਗੱਲ ਹੋਈ ਹੈ, ਕਿਆ ਕਿਸੇ ਕੈਬਨਿਟ ਪੰਜਾਬ ਕੈਬਨਿਟ 'ਚ ਅਪਰੂਵਲ ਹੋਈ ਹੈ ਦੀ? ਅਗਰ ਇਹ ਜ਼ਾਤੀ ਤਿਆਰਾ ਸੀ ਲੈਣਾ ਸੀ ਤੇ ਕਿਆ ਪਿਛਲਾ ਤਿਆਰਾ ਜਿਹੜਾ ਹੈ ਉਹਦੀ ਕੋਈ ਰਿਪੋਰਟ ਆ ਗਈ ਸੀ ਕਿ ਜਨਾਬ ਇਹ ਤਿਆਰਾ ਜਿਹੜਾ ਹੈ ਇਸ ਕਾਬਿਲ ਨਹੀਂਗਾ, ਇਹ ਖਤਰੇ ਦੀ ਨਿਸ਼ਾਨਦੇਹੀ ਕਰ ਰਿਹਾ ਹੈ, ਇਸ ਵਾਸਤੇ ਨਵਾਂ ਤਿਆਰਾ ਲੈਣਾ ਹੈ। ਲੇਕਿਨ ਸਾਡਾ ਜਿਹੜਾ ਹੁਕਮਰਾਨੀ ਦਾ ਅੰਦਾਜ਼ ਹੈ, ਛੱਡੋ ਤੁਸੀਂ ਕਿਸ ਪਾਸੇ ਚਲੇ ਗਏ ਹੋ ਵਜ਼ੀਰ ਆਲਾ ਦੇ ਪਾਸੇ, ਤੁਸੀਂ ਇੱਥੇ ਜਿਹੜਾ ਇੱਕ ਪੁਲਿਸ ਦਾ ਵੱਡਾ ਅਫਸਰ ਜਿਹੜਾ ਹੈ ਔਰ ਜਿਹੜੇ ਬਿਊਰੋਕਰੇਟ ਨੇ, ਜੱਜਿਸ ਨੇ, ਉਹਨਾਂ ਦਾ ਪ੍ਰੋਟੋਕੋਲ ਤੇ ਦੇਖੋ ਜਰਾ ਕਿੰਨੀ ਗੱਡੀਆਂ ਲਾ ਕੇ ਪਿੱਛੇ ਜਾ ਰਹੀਆਂ ਨੇ। ਅੱਛਾ, ਹੁਣ ਤੁਸੀਂ ਤਿਆਰੀ ਦੀ ਗੱਲ ਕੀਤੀ ਹੈ, ਕੱਲ ਹੀ ਇੱਕ ਰਿਪੋਰਟ ਆ ਗਈ ਹੈ IG ਪੁਲਿਸ ਵਾਸਤੇ ਤੇ ਚੀਫ ਸੈਕਟਰੀ ਵਾਸਤੇ ਤੇ ਫਲਾਂ ਵਾਸਤੇ ਬੜਾ ਵੱਧ ਗਿਆ ਹੈ, ਗੱਡੀਆਂ ਨਵੀਆਂ ਆਉਣੀਆਂ ਨੇ। ਯਾਨੀ ਤੁਹਾਡਾ ਹੁਕਮਰਾਨੀ ਦੇ ਅੰਦਾਜ਼ ਦੇ ਵਿੱਚ ਇੰਨਾ ਪੈਸਾ ਨਾਨ ਡਿਵੈਲਪਮੈਂਟ ਐਕਸਪੈਂਡੀਚਰ ਤੇ ਖਰਚ ਹੋ ਰਿਹਾ ਔਰ ਮੈਂ ਸਮਝਦਾ IMF ਨੂੰ ਇਹਦੇ ਤੇ ਅਕਾਊਂਟੇਬਲ ਕਰਨਾ ਚਾਹੀਦਾ। ਇੱਥੇ ਮੈਂ ਬ੍ਰੇਕ ਲੈਣੀ ਹੈ, ਉਸ ਬ੍ਰੇਕ ਤੋਂ ਬਾਅਦ ਆ ਕੇ ਤੁਹਾਡੀ ਗੱਲ ਨੂੰ ਜਿਹੜਾ ਹੈ ਕੰਟੀਨਿਊ ਕਰਾਂਗੇ, ਜਾਰੀ ਕਰਾਂਗੇ, ਕਿਉਂਕਿ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਬਿਊਰੋਕ੍ਰੇਸੀ ਬਾਰੇ ਨਵੀਂ ਸਹੂਲੀਅਤ ਆਈਆਂ ਨੇ ਉਹ ਵਾਕਈ ਐਸੀ ਹੈਰਾਨਕੁਨ ਨੇ ਕਿ ਉਹ ਲੱਗਦਾ ਹੈ ਕਿ ਇਸ ਟਾਈਮ ਸਿਰਫ ਬਿਊਰੋਕ੍ਰੇਸੀ ਤੇ ਹੁਕਮਰਾਨ ਜਿਹੜੇ ਹਨ ਉਹਨੂੰ ਆਪਣੀ ਪਈ ਹੈ, ਆਵਾਮ ਦੀ ਨਹੀਂ ਹੈ।